26 ਸਾਲਾ ਇਹ ਪੰਜਾਬੀ ਨੌਜਵਾਨ ਅਮਰੀਕਾ ਦੇ ਟੈਕਸਸ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਹ 18 ਪਹੀਆ ਇੱਕ ਟਰੱਕ ਜਿਹੜਾ ਉਹ ਚਲਾ ਰਿਹਾ ਸੀਗਾ ਤੇ ਉਹ ਸਮੇਂ ਸਿਰ ਟ੍ਰੈਫਿਕ ਦਾ ਸਹੀ ਅੰਦਾਜ਼ਾ ਨਾ ਲਾ ਸਕਿਆ ਤੇ ਇੱਕ ਹੋਰ ਸੈਮੀ ਟੋਇੰਗ ਟ੍ਰੇਲਰ ਦੇ ਪਿਛਲੇ ਹਿੱਸੇ ਦੇ ਵਿੱਚ ਉਹਦਾ ਟਰੱਕ ਜਿਹੜਾ ਉਹ ਜਾ ਟਕਰਾਇਆ ਸੀਗਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪੰਜਾਬੀ TV USA ਦੇ ਨਾਲ ਤੇ ਇਸ ਵੇਲੇ ਦੀ ਬੜੀ ਵੱਡੀ ਖਬਰ ਤੇ ਜਿਹੜੀ ਮੰਦਭਾਗੀ ਖਬਰ ਆ ਰਹੀ ਹੈ ਅਮਰੀਕਾ ਦੇ ਟੈਕਸਸ ਸੂਬੇ ਤੋਂ। ਇਸ ਸੂਬੇ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਇਹ ਪੰਜਾਬੀ ਨੌਜਵਾਨ ਦੀ ਮੌਤ ਦੇ ਨਾਲ ਜੁੜੀ ਖਬਰ ਹੈ। 26 ਸਾਲਾ ਇਹ ਪੰਜਾਬੀ ਨੌਜਵਾਨ ਅਮਰੀਕਾ ਦੇ ਟੈਕਸਸ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਨੌਜਵਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢੀਮਾਵਾਲੀ ਤੋਂ ਰਹਿਣ ਵਾਲਾ ਸੀ ਤੇ ਇਸ ਵੇਲੇ ਕੈਨੇਡਾ ਦੇ ਰਜਾਈਨਾ ਜਿਹੜਾ ਕਿ ਸਸਕੈਚੁਅਨ ਸੂਬੇ ਦੀ ਰਾਜਧਾਨੀ ਹੈ ਉੱਥੇ ਰਹਿ ਰਿਹਾ ਸੀ। ਟੈਕਸਸ ਦੇ ਵਿੱਚ ਜਿਹੜਾ ਇਹ ਸੜਕ ਹਾਦਸਾ ਵਾਪਰਿਆ, ਇਸ ਹਾਦਸੇ ਦੇ ਵਿੱਚ ਪਰਮਪ੍ਰੀਤ ਸਿੰਘ ਦਿਓਲ ਜਿਸ ਦੀ ਉਮਰ 26 ਸਾਲ ਹੈ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਮਿਲੀ ਹੈ ਕਿ ਇਹ ਨੌਜਵਾਨ ਜਿਹੜਾ ਉਹ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ DPS ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਦੱਸਣ ਦੇ ਮੁਤਾਬਕ ਰਜਾਈਨਾ ਤੋਂ ਸੀਗਾ ਪਰਮਪ੍ਰੀਤ ਸਿੰਘ ਦਿਓਲ ਤੇ ਇਹ 18 ਪਹੀਆ ਇੱਕ ਟਰੱਕ ਜਿਹੜਾ ਉਹ ਚਲਾ ਰਿਹਾ ਸੀਗਾ ਤੇ ਉਹ ਸਮੇਂ ਸਿਰ ਟ੍ਰੈਫਿਕ ਦਾ ਸਹੀ ਅੰਦਾਜ਼ਾ ਨਾ ਲਾ ਸਕਿਆ ਤੇ ਇੱਕ ਹੋਰ ਸੈਮੀ ਟੋਇੰਗ ਟ੍ਰੇਲਰ ਦੇ ਪਿਛਲੇ ਹਿੱਸੇ ਦੇ ਵਿੱਚ ਉਹਦਾ ਟਰੱਕ ਜਿਹੜਾ ਉਹ ਜਾ ਟਕਰਾਇਆ ਸੀਗਾ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਇਸ ਪਰਮਪ੍ਰੀਤ ਸਿੰਘ ਦਿਓਲ ਨਾਂ ਦੇ ਨੌਜਵਾਨ ਦੀ ਮੌਤ ਹੋਈ ਹੈ। ਜਿਹੜਾ ਕਿਹਾ ਜਾਂਦਾ ਕਿ ਉਹ 26 ਸਾਲਾਂ ਦਾ ਸੀ, ਰਜਾਈਨਾ ਦੇ ਵਿੱਚ ਰਹਿ ਰਿਹਾ ਸੀ ਤੇ ਇਸ ਸਮੇਂ ਉਹ ਰਜਾਈਨਾ ਦੇ ਵਿੱਚ ਰਹਿ ਕੇ ਟਰੱਕ ਚਲਾ ਰਿਹਾ ਸੀਗਾ ਤੇ ਇਸ ਹਾਦਸੇ ਦੇ ਵਿੱਚ ਉਹਦੇ ਨਾਲ ਇੱਕ ਹੋਰ ਨੌਜਵਾਨ ਜਿਹੜਾ ਉਹ ਜ਼ਖਮੀ ਹੋਇਆ। ਉਸ ਨੌਜਵਾਨ ਦਾ ਜਿਹੜਾ ਨਾਮ ਦੱਸਿਆ ਗਿਆ ਸੁਖਮਨਦੀਪ ਸਿੰਘ ਸਿੱਧੂ, ਉਹਦੀ ਉਮਰ 23 ਸਾਲਾਂ ਦੱਸੀ ਗਈ ਹੈ। ਉਹ ਨੌਜਵਾਨ ਵੀ ਇਹਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਇਸ ਵੇਲੇ ਅਮਰੀਲੋ ਦੇ ਨਾਰਥ ਵੈਸਟ ਟੈਕਸਸ ਹਸਪਤਾਲ ਦੇ ਵਿੱਚ ਇਹਦਾ ਇਲਾਜ ਜਿਹੜਾ ਉਹ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਹਾਦਸਾ ਹੈ ਇਹ ਐਤਵਾਰ ਨੂੰ ਵਾਪਰਿਆ ਵੀਲਰ ਕਾਉਂਟੀ ਦੇ ਵਿੱਚ ਸ਼ੈਮਰੌਕ ਤੋਂ 4 ਮੀਲ ਦੂਰੀ ਤੇ ਇਹ ਜਿਹੜਾ ਇਲਾਕਾ ਪੈਂਦਾ ਵਾ ਟੈਕਸਸ ਦੇ ਵਿੱਚ ਤੇ ਇਸ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਥਾਂ ਮੌਤ ਹੋ ਗਈ। ਥਾਂ ਇਸ ਨੌਜਵਾਨ ਜਿਹੜਾ ਉਹ ਇਸ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਇਸੇ ਹਾਦਸੇ ਦੇ ਵਿੱਚ 2 ਹੋਰ ਡਰਾਈਵਰ ਜਿਹੜੇ ਕਿ ਪਾਈਲ ਅਪ ਹੋ ਗਿਆ ਇੱਕ, ਇਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੀਆਂ ਕਾਰਾਂ ਨੇ ਜਾਂ ਇੱਕ ਤੋਂ ਇੱਕ ਬਾਅਦ ਜਿਹੜੇ ਵਹੀਕਲ ਨੇ ਇਹਦੇ ਟ੍ਰੇਲਰ ਦੇ ਨਾਲ ਜਾ ਟਕਰਾਉਂਦੇ ਰਹੇ ਤੇ ਉਸ ਤੋਂ ਬਾਅਦ 2 ਹੋਰ ਡਰਾਈਵਰਾਂ ਦੀ ਜਿਹੜੀ ਹਾਲਤ ਆ ਉਹ ਕਾਫੀ ਗੰਭੀਰ ਆ। ਇਸ ਨੌਜਵਾਨ ਦੇ ਨਾਲ ਇੱਕ 23 ਸਾਲਾ ਸੁਖਮਨਦੀਪ ਸਿੰਘ ਸਿੱਧੂ ਸੀ ਜਿਹਨੂੰ ਗੰਭੀਰ ਸੱਟਾਂ ਤੋਂ ਬਾਅਦ ਅਮਰੀਲੋ ਦੇ ਨਾਰਥ ਵੈਸਟ ਟੈਕਸਸ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਸੋ ਇਹ ਇੰਟਰਸਟੇਟ 40 ਦੇ ਉੱਤੇ ਜਿਹੜਾ ਹਾਦਸਾ ਵਾਪਰਿਆ ਅਮਰੀਕਾ ਦੇ ਟੈਕਸਸ ਦੇ ਵਿੱਚ ਤੇ ਇਸ ਹਾਦਸੇ ਦੇ ਵਿੱਚ ਇਹ ਹਾਦਸਾ ਤਾਂ ਵਾਪਰਿਆ ਕਿਉਂਕਿ ਟਰੱਕ ਨੂੰ ਚਲਾ ਰਿਹਾ ਇਹ 26 ਸਾਲਾ ਨੌਜਵਾਨ ਜਿਸ ਦੇ ਬਾਰੇ ਦੱਸਿਆ ਜਾਂਦਾ ਕਿ ਪਰਮਪ੍ਰੀਤ ਸਿੰਘ ਦਿਓਲ ਉਹਦਾ ਨਾਮ ਆ, ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢੀਮਾਵਾਲੀ ਤੋਂ ਰਹਿਣ ਵਾਲਾ ਸੀ। ਇਸ ਵੇਲੇ ਕੈਨੇਡਾ ਦੇ ਰਜਾਈਨਾ ਦੇ ਵਿੱਚ ਰਹਿ ਰਿਹਾ ਸੀ ਜਿਹੜੀ ਕਿ ਸਸਕੈਚੁਅਨ ਸੂਬੇ ਦੀ ਰਾਜਧਾਨੀ ਹੈ ਤੇ ਅਮਰੀਕਾ ਦੇ ਵਿੱਚ ਇਹ ਟਰੱਕ ਲੈ ਕੇ ਆਉਂਦਾ ਹੁੰਦਾ ਸੀਗਾ। ਟੈਕਸਸ ਦੇ ਵਿੱਚ ਇੰਟਰਸਟੇਟ 40 ਦੇ ਉੱਤੇ ਇਹ ਅੰਦਾਜ਼ਾ ਨਹੀਂ ਲਾ ਸਕਿਆ ਟ੍ਰੈਫਿਕ ਦਾ ਤੇ ਉਹਦਾ ਜਿਹੜਾ ਟਰੱਕ ਸੀਗਾ ਉਹ ਕਿਸੇ ਹੋਰ ਮੂਰੇ ਵਾਹਨ ਦੇ ਨਾਲ ਜਾ ਟਕਰਾਇਆ ਸੀਗਾ, ਸੈਮੀ ਟੋਇੰਗ ਟ੍ਰੇਲਰ ਜਿਹਦੇ ਬਾਰੇ ਕਿਹਾ ਜਾਂਦਾ ਤੇ ਉਸ ਹਾਦਸੇ ਦੇ ਵਿੱਚ ਦਰਦਨਾਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਥਾਂ ਮੌਤ ਹੋ ਜਾਂਦੀ ਹੈ। ਇੱਕ ਹੋਰ ਨੌਜਵਾਨ ਜਿਹਦੇ ਬਾਰੇ ਪਤਾ ਲੱਗਿਆ ਕਿ ਉਹਦਾ ਨਾਮ ਹੈ ਸੁਖਮਨਦੀਪ ਸਿੰਘ ਸਿੱਧੂ, 23 ਸਾਲ ਉਹਦੀ ਉਮਰ ਹੈ। ਉਹਦਾ ਇਲਾਜ ਜਿਹੜਾ ਚੱਲ ਰਿਹਾ ਵਾ ਨਾਰਥ ਵੈਸਟ ਟੈਕਸਸ ਹਸਪਤਾਲ ਦੇ ਵਿੱਚ। ਸੋ ਬੜੀ ਮੰਦਭਾਗੀ ਖਬਰ ਆ। ਵਿਦੇਸ਼ਾਂ ਦੀਆਂ ਧਰਤੀਆਂ ਤੇ ਰਹਿੰਦਿਆਂ ਪੰਜਾਬੀ ਨੌਜਵਾਨਾਂ ਨੂੰ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਨੇ ਪੈਂਦੇ ਨੇ ਤੇ ਟਰੱਕਿੰਗ ਦੇ ਬਾਰੇ ਇਹ ਕਿਹਾ ਜਾਂਦਾ ਕਿ ਬੜੀ ਜੋਖਮ ਭਰੀ ਇੰਡਸਟਰੀ ਆ, ਬੜਾ ਦਲੇਰਾਨਾ ਕੰਮ ਹੈ ਟਰੱਕ ਨੂੰ ਚਲਾਉਣਾ ਤੇ ਪਰ ਕਈ ਵਾਰੀ ਟਰੱਕ ਨੂੰ ਚਲਾਉਂਦਿਆਂ ਕਈ ਲਾਪਰਵਾਹੀਆਂ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਅਚਾਨਕ ਹਾਦਸੇ ਵਾਪਰ ਜਾਂਦੇ ਨੇ ਜਿਹੜੇ ਜਾਨਲੇਵਾ ਸਾਬਿਤ ਹੋ ਜਾਂਦੇ ਨੇ। ਸੋ ਇਸੇ ਕੜੀ ਦੇ ਤਹਿਤ ਅਮਰੀਕਾ ਦੇ ਟੈਕਸਸ ਦੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ਔਰ ਮੰਦਭਾਗੀ ਖਬਰ ਇਹ ਹੈ, ਬੜੀ ਦਰਦਨਾਕ ਖਬਰ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਪੰਜਾਬੀ ਨੌਜਵਾਨ ਪਰਮਪ੍ਰੀਤ ਸਿੰਘ ਦਿਓਲ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਖਮਨਪ੍ਰੀਤ ਸਿੰਘ ਸਿੱਧੂ ਜਿਹਨੂੰ ਕਿ ਗੰਭੀਰ ਸੱਟਾਂ ਲੱਗੀਆਂ ਨੇ, 23 ਸਾਲ ਉਹਦੀ ਉਮਰ ਹੈ ਤੇ ਇਹਦੇ ਨਾਲ ਇੱਕ ਹੋਰ 2 ਹੋਰ ਡਰਾਈਵਰ ਨੇ ਜਿਹੜੇ ਦੱਸੇ ਜਾਂਦੇ ਇਸ ਹਾਦਸੇ ਤੋਂ ਬਾਅਦ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਹੋ ਰਿਹਾ। ਉਹਨਾਂ ਦੀ ਆਇਡੈਂਟੀਟੀ ਬਾਰੇ ਹਾਲੇ ਕੁਝ ਵੀ ਜਿਹੜਾ ਉਹ ਨਹੀਂ ਦੱਸਿਆ ਗਿਆ। ਇਸ ਹਾਦਸੇ ਤੋਂ ਬਾਅਦ ਜਿਹੜਾ ਇਹ ਨੌਜਵਾਨ ਇਹਦੇ ਨਾਲ ਸੰਬੰਧਿਤ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਦੇ ਵਿੱਚ ਬੜੀ ਸੋਗ ਦੀ ਜਿਹੜੀ ਆ ਉਹ ਮਾਤਮ ਛਾ ਗਿਆ, ਸੋਗ ਦੀ ਲਹਿਰ ਤੋੜ ਗਈ ਹੈ ਔਰ ਰਜਾਈਨਾ ਦੇ ਵਿੱਚ ਰਹਿ ਕੇ ਇਹ ਨੌਜਵਾਨ ਜਿਹੜਾ ਢੀਮਾਵਾਲੀ ਪਿੰਡ ਤੋਂ ਸੀਗਾ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਟਰੱਕ ਲੈ ਕੇ ਆਉਂਦਾ ਹੁੰਦਾ ਸੀ। ਇੰਟਰਸਟੇਟ 40 ਦੇ ਉੱਤੇ ਟੈਕਸਸ ਦੇ ਵਿੱਚ ਇਹ ਜਿਹੜਾ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ ਇਸ ਨੌਜਵਾਨ ਨੂੰ ਸਦਾ ਲਈ ਸਾਡੇ ਸਾਰਿਆਂ ਤੋਂ ਜਿਹੜਾ ਉਸ
ਹਾਦਸੇ ਨੇ ਖੋਹ ਲਿਆ। ਸੋ ਬੜੀ ਮੰਦਭਾਗੀ ਖਬਰ ਸੀ ਅਮਰੀਕਾ ਦੇ ਟੈਕਸਸ ਸੂਬੇ ਤੋਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV